ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਵਿੱਚ ਆਏ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਡਾਕਟਰ ਸਾਹਿਬ ਅੱਜ 21 ਜੂਨ 2013 8 ਹਾੜ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਆਈ ਹੈ ਨਿਊਯਾਰਕ ਤੋਂ ਡਾਕਟਰ ਅਰਵਿੰਦਰ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਲੰਡਨ ਵਿੱਚ ਦਰਬਾਰ ਸਾਹਿਬ ਤੇ ਹਮਲੇ ਦੀ 29ਵੀਂ ਵਰ੍ਹੇਗੰਢ ਮੌਕੇ ਕਾਫੀ ਭਾਰੀ ਇਕੱਠ ਸੀ, ਇਸ ਲਈ ਬਹੁਤ ਸਾਰੇ ਵਿਅਕਤੀਆਂ ਦਾ ਨਿੱਜੀ ਯਤਨ ਹੋਵੇਗਾ। ਇਹਨਾਂ ਵਿੱਚ ਕੁਝ ਆਪੋ ਬਣੀਆਂ ਖਾਲਿਸਤਾਨ ਦੀਆਂ ਜਲਾਵਤਨ ਸਰਕਾਰਾਂ ਵੀ ਹਨ, ਪਰ ਇਹ ਸਮੇਂ ਦੀ ਮੁੱਖ ਲੋੜ ਹੈ ਕਿ ਸੰਸਾਰ ਪੱਧਰ ਤੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਲੋਕਤੰਤਰੀ ਤਰੀਕੇ ਨਾਲ ਚੁਣੀ ਹੋਈ ਖਾਲਿਸਤਾਨ ਦੀ ਜਲਾਵਤਨ ਸਰਕਾਰ ਹੋਵੇ। ਇਹ ਨੁਮਾਇੰਦਾ ਸਰਕਾਰ ਸਿੱਖ ਕੌਮ ਵੱਲੋਂ ਖਾਲਿਸਤਾਨ ਦੇ ਕਾਜ ਨੂੰ ਦੁਨੀਆ ਭਰ ਵਿੱਚ ਉਭਾਰੇ। ਬਹੁਤ ਸਤਿਕਾਰ ਹੈ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਲਿਖਿਆ। ਔਰ ਹਮੇਸ਼ਾ ਹੀ ਕਿਉਂਕਿ ਇਹਨਾਂ ਦਾ ਮਨ ਪੰਥਕ ਦਰਦ ਨਾਲ, ਪੰਥਕ ਪਿਆਰ ਨਾਲ ਭਰਿਆ ਹੋਇਆ ਹੈ ਜੀ, ਤੇ ਹਮੇਸ਼ਾ ਹੀ ਇਹਨਾਂ ਦੀ ਜਿਹੜੀ ਸੋਚ ਕ੍ਰੀਏਟਿਵ ਹੁੰਦੀ ਹੈ ਜੀ, ਤੇ ਇਹ ਸੁਜੈਸਟ ਕਰਦੇ ਰਹਿੰਦੇ ਨੇ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਕਾਜ਼ ਨੂੰ ਅੱਗੇ ਲਿਜਾ ਸਕਦੇ ਜੀ। ਔਰ ਇਹ ਵੀ ਸੁਝਾਅ ਜਿਵੇਂ ਉਹਨਾਂ ਨੇ ਦਿੱਤਾ ਹੈ ਉਹਨਾਂ ਦੀ ਇਸ ਸੋਚ ਚੋਂ ਹੀ ਨਿਕਲਿਆ ਜੀ। ਜ਼ਾਹਰ ਹੈ ਕਿ 1984 ਘੱਲੂਘਾਰੇ ਤੋਂ ਬਾਅਦ ਬਾਹਰ ਬੜੇ ਜ਼ੋਰ ਸ਼ੋਰ ਦੇ ਨਾਲ ਪ੍ਰੋਟੈਸਟ ਹੋਏ, ਖਾਲਿਸਤਾਨ ਦੀ ਗੱਲ ਵੀ ਹੋਈ ਜੀ, ਵੱਡੇ ਵੱਡੇ ਮੁਜ਼ਾਹਰੇ ਦੁਨੀਆ ਭਰ 'ਚ ਹੁੰਦੇ ਰਹੇ। ਫਿਰ ਕੁਝ ਸਮਾਂ ਆਇਆ ਕਿ ਉਹ ਜੋਸ਼ ਘਟਣਾ ਸ਼ੁਰੂ ਹੋ ਗਿਆ। ਪਿੱਛੇ ਵੀ ਜੁਝਾਰੂ ਲਹਿਰ ਨੂੰ ਉਹਨਾਂ ਨੇ ਬੜੀ ਬੇਦਰਦੀ ਦੇ ਨਾਲ ਪੂਰੀ ਇੱਕ ਜਵਾਨੀ ਦੀ ਜਿਹੜੀ ਹੈ ਨਸਲਕੁਸ਼ੀ ਕਰਕੇ ਨੁਕਸਾਨ ਪਹੁੰਚਾਇਆ ਜੀ। ਤੇ ਉਹਨਾਂ ਨੇ ਸਮਝਿਆ ਕਿ ਬਾਹਰ ਵੀ ਗੱਲ ਮੁੱਕ ਜਾਏਗੀ ਕਿਉਂਕਿ ਬਹੁਤ ਸਾਰਾ ਬਾਹਰਲਿਆਂ ਦਾ ਸੰਬੰਧ ਪੰਜਾਬ ਦੀਆਂ ਡਿਵੈਲਪਮੈਂਟਸ ਦੇ ਨਾਲ ਹੀ ਜੁੜਿਆ ਹੁੰਦਾ ਸੀ। ਜੀ, ਜੀ। ਔਰ ਇਹਦਾ ਇੱਕ ਨੈਗੇਟਿਵ ਜਾਂ ਨਾ ਪੱਖੀ ਅਸਰ ਇਹ ਵੀ ਹੋਇਆ ਕਿ ਜੇ ਪਿੱਛੇ ਇੱਕ ਜਥੇਬੰਦੀ ਸੀ ਤਾਂ ਬਾਹਰ ਏਕਤਾ ਸੀ, ਜੇ ਪਿੱਛੇ ਇੱਕ ਦੀਆਂ ਦੋ ਬਣੀਆਂ ਤਾਂ ਬਾਹਰ ਦੋ ਗਰੁੱਪ ਬਣ ਜਾਂਦੇ ਸੀ। ਫਿਰ ਜਿਉਂ-ਜਿਉਂ ਉੱਥੇ ਡਿਵੀਜ਼ਨ ਹੁੰਦੀ ਗਈ ਇੱਥੇ ਵੀ ਉਹਦੇ ਮੁਤਾਬਕ ਹਰ ਕੋਈ ਆਪੋ ਆਪਣੇ ਗਰੁੱਪ ਨੂੰ ਸਪੋਰਟ ਕਰਨ ਲੱਗ ਗਿਆ ਜੀ। ਤੇ ਇਸ ਸਾਰੇ ਚੋਂ ਹੀ ਬੇਸ਼ੱਕ 26 ਜਨਵਰੀ 1986 ਦਾ ਸਰਬੱਤ ਖਾਲਸਾ ਸਾਡੀ ਏਕਤਾ ਦਾ ਪ੍ਰਤੀਕ ਸੀ ਜੀ। ਉਸ ਸਰਬੱਤ ਖਾਲਸਾ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਜੀ। ਪਰ ਉਦੋਂ ਤੱਕ ਆਡੜ ਜਲਾਵਤਨ ਸਰਕਾਰਾਂ, ਜਿਵੇਂ ਇੱਕ ਜਲਾਵਤਨ ਸਰਕਾਰ ਜਿਹੜੀ ਹੈ ਡਾਕਟਰ ਜਗਜੀਤ ਸਿੰਘ ਚੌਹਾਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਖਾਲਿਸਤਾਨ ਦੀ ਗੱਲ ਬਾਹਰ ਆ ਕੇ ਕੀਤੀ 1971-72 ਦੇ ਪੀਰੀਅਡ। ਜੀ, ਜੀ। ਔਰ ਜਿਵੇਂ ਅਸੀਂ ਇੱਕ ਵਿਕੀਲੀਕਸ ਦੇ ਹਵਾਲੇ ਨਾਲ ਇਹ ਕਿਹਾ ਸੀ ਕਿ ਇੰਡੀਆ ਨੇ ਉਦੋਂ ਪ੍ਰੋਟੈਸਟ ਵੀ ਕੀਤਾ ਸੀ, ਅਮਰੀਕਾ ਨੂੰ ਕਿਹਾ ਸੀ ਕਿ ਇਹਨਾਂ ਨੂੰ ਵਾਪਸ ਭੇਜਿਆ ਜਾਏ, ਪਰ ਜਿਹੜਾ ਉਸ ਵੇਲੇ ਦਾ ਨਿਕਸਨ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਨੇ ਕਿਹਾ ਕਿ ਵੀ ਨਹੀਂ, ਇਹ ਕੋਈ ਇਸ ਕਿਸਮ ਦਾ ਆਫੈਂਸ ਨਹੀਂ ਬਣਦਾ ਜੀ। ਫਿਰ ਅਸੀਂ ਦੇਖਦੇ ਹਾਂ ਕਿ ਜਲਾਵਤਨ ਸਰਕਾਰ ਇੰਗਲੈਂਡ ਦੇ ਵਿੱਚ ਅਲੱਗ-ਅਲੱਗ ਧੁਰਿਆਂ ਦੇ ਨਾਲ ਜੁੜ ਕੇ ਬਣਦੀਆਂ ਰਹੀਆਂ। ਦੋ ਤਿੰਨ ਨੇ, ਹੁਣ ਵੀ ਜਿਵੇਂ ਇਹਨਾਂ ਨੇ ਕਿਹਾ, ਮੈਨੂੰ ਨਹੀਂ ਪਤਾ ਵੀ ਹੁਣ ਕਿੰਨੀਆਂ ਸਰਕਾਰਾਂ ਦੇ ਕਿੰਨੇ ਨੁਮਾਇੰਦੇ ਨੇ, ਪਰ ਉਹ ਇੱਕ ਸਿੰਬੋਲਿਕ ਗੱਲ ਸੀ। ਭਾਵੇਂ ਕਈਆਂ ਨੇ ਉਸ ਨੂੰ ਮਜ਼ਾਕ ਵੀ ਬਣਾਇਆ ਕਿ ਜੀ ਦੇਖੋ ਆ ਡਿਫੈਂਸ ਮਿਨਿਸਟਰ ਬਣ ਗਿਆ, ਇਹ ਫੋਰਨ ਮਿਨਿਸਟਰ ਬਣ ਗਿਆ, ਇਹ ਫਲਾਣਾ, ਪਰ ਉਦੋਂ ਇੱਕ ਕਾਨਸੈਪਟ ਐਗਜ਼ਿਸਟ ਜ਼ਰੂਰ ਕੀਤਾ ਹੈ। ਉਸੇ ਚੋਂ ਹੀ ਉਸ ਪੀਰੀਅਡ ਦੇ ਵਿੱਚ ਖਾਲਿਸਤਾਨ ਦੇ ਡਾਲਰ ਵੀ ਛਪੇ, ਖਾਲਿਸਤਾਨ ਦੇ ਪਾਸਪੋਰਟ ਵੀ ਜਾਰੀ ਹੋਏ। ਕਈਆਂ ਨੂੰ ਸਟੰਟ ਵੀ ਲੱਗਾ ਕਿ ਜੀ ਇਹ ਸੀਰੀਅਸ ਐਫਰਟ ਨਹੀਂ ਹੈ ਜੀ, ਲੇਕਿਨ ਕੁਝ ਚੀਜ਼ਾਂ ਜਸਟ ਸਿੰਬੋਲਿਕ ਹੁੰਦੀਆਂ। ਉਹਦਾ ਮਤਲਬ ਇਹ ਨਹੀਂ ਸੀ ਜੇ ਉਹਨਾਂ ਨੇ ਬਣਾਈਆਂ ਤੇ ਦੂਸਰਿਆਂ ਨੂੰ ਥੋੜ੍ਹੀ ਕਿਸੇ ਨੇ ਰੋਕਿਆ ਸੀ ਕਿ ਅਸੀਂ ਕੋਈ ਰਿਪਰੈਜ਼ੈਂਟੇਟਿਵ ਬਾਡੀ ਨਾ ਬਣਾਈਏ ਜੀ। ਸੋ ਨਤੀਜੇ ਦੇ ਤੌਰ ਤੇ ਹੁਣ ਜਿਹੜੀ ਰਿਵਾਈਵਲ ਹੈ ਪਿਛਲੇ ਕੁਝ ਸਮੇਂ ਤੋਂ, ਜਿਵੇਂ ਲੰਡਨ ਦੇ ਪ੍ਰੋਟੈਸਟ ਦੀ ਇਹਨਾਂ ਨੇ ਗੱਲ ਕੀਤੀ ਹੈ, ਇਹ ਜਿਹੜਾ 60-70 ਹਜ਼ਾਰ ਬੰਦੇ ਦਾ ਇਕੱਠੇ ਹੋਣਾ ਹੈ, ਇਹ ਸਿਰਫ ਵਿਅਕਤੀਗਤ ਐਫਰਟ ਨਹੀਂ ਹੈ ਜੀ, ਜਾਂ ਸਿਰਫ ਇੱਕ ਦੀ ਗੱਲ ਨਹੀਂ ਹੈ, ਇਹ ਕੌਮੀ ਸਾਂਝ ਦਾ ਪ੍ਰਤੀਕ ਹੈ। ਔਰ ਥਾਂ-ਥਾਂ ਤੇ ਜਿਵੇਂ ਪਿਛਲੇ 1 ਸਾਲ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮੁੱਦਾ ਹੋਏ, ਪ੍ਰੋਫੈਸਰ ਭੁੱਲਰ ਦਾ ਮੁੱਦਾ ਹੋਏ, ਇਸੇ ਤਰ੍ਹਾਂ ਸਾਡਾ ਹੱਕ ਫਿਲਮ ਦੇ ਹਵਾਲੇ ਦੇ ਨਾਲ। ਸੋ ਡਾਇਸਪੋਰਾ ਸਿੱਖਾਂ ਨੇ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ, ਜਿਨ੍ਹਾਂ ਨੂੰ ਅਸੀਂ ਹੁਣ ਤੱਕ 30 ਲੱਖ ਗਿਣਤੀ ਕਹਿੰਦੇ ਰਹੇ ਹਾਂ, ਮੈਂ ਸਮਝਦਾ ਵੀ ਹੁਣ ਜਿੰਨਾ ਵਕਤ 30 ਲੱਖ ਕਹਿੰਦਿਆਂ ਹੋ ਗਿਆ, ਹੁਣ ਤਾਂ ਇਹਨੂੰ ਸਾਨੂੰ 4 ਮਿਲੀਅਨ ਤੇ ਲੈ ਜਾਣਾ ਚਾਹੀਦਾ, ਕਿਉਂਕਿ ਅਸੀਂ ਆਲਮੋਸਟ 2-3 ਸਾਲ ਤੋਂ ਹੀ 3 ਮਿਲੀਅਨ ਕਹਿੰਦੇ ਹਾਂ ਜੀ। ਇਹ ਇੰਨੀ ਵੱਡੀ ਗਿਣਤੀ ਹੈ
ਔਰ ਪਿਛਲੇ ਪੀਰੀਅਡ 'ਚ ਬਹੁਤ ਜ਼ਿਆਦਾ ਜਿਹੜੇ ਇੱਥੇ ਆਏ, ਅਸਾਈਲਮ ਮਿਲੀ, ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਆਏ ਨੇ। ਜੀ ਸੋ ਗਿਣਤੀ ਸਾਡੀ ਇਸ ਵੇਲੇ 4 ਮਿਲੀਅਨ ਦੇ ਨੇੜੇ ਤੇੜੇ ਹੋਏਗੀ, 40 ਲੱਖ ਦੇ ਨੇੜੇ ਤੇੜੇ ਹੋਏਗੀ ਜੀ। ਹੁਣ ਇਹ ਇੱਕ ਬਹੁਤ ਵੱਡੀ ਗਿਣਤੀ ਹੈ। ਬਹੁਤ ਸਾਰੇ ਮੁਲਕ ਨੇ ਦੁਨੀਆ ਦੇ, 50-60 ਮੁਲਕ ਹੋਣਗੇ ਜਿਨ੍ਹਾਂ ਦੀ ਜਿਹੜੇ ਇਸ ਆਬਾਦੀ ਤੋਂ ਘੱਟ ਵਾਲੇ ਨੇ। ਸੋ ਬੇਸ਼ੱਕ ਸਾਡੀ ਕੁੱਲ ਮਿਲਾ ਕੇ ਸਿੱਖਾਂ ਦੀ ਆਬਾਦੀ 28 ਤੋਂ 30 ਮਿਲੀਅਨ ਦੇ ਨੇੜੇ ਤੇੜੇ ਹੈ, ਲੇਕਿਨ 4 ਮਿਲੀਅਨ ਸਿੱਖ ਵੀ ਆਪਣੇ ਆਪ ਦੇ ਵਿੱਚ ਇੱਕ ਨੇਸ਼ਨ ਨੇ, ਇੱਕ ਦੇਸ਼ ਨੇ, ਜਿਹੜੇ ਆਜ਼ਾਦ ਨੇ, ਖਾਲਿਸਤਾਨ ਦੀ ਗੱਲ ਕਰਦੇ ਨੇ। ਔਰ ਅੱਜ ਵੀ ਕਿਤੇ ਵੀ ਜਦੋਂ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਗੱਲਬਾਤ ਦੀ ਕੋਈ ਤੋਰ ਤੁਰੇਗੀ ਤੇ ਇਸ ਡਾਇਸਪੋਰਾ ਸਿੱਖ ਕਮਿਊਨਿਟੀ ਨੂੰ ਕੋਈ ਵੀ ਗਵਰਨਮੈਂਟ ਇਗਨੋਰ ਨਹੀਂ ਕਰ ਸਕੇਗੀ। ਜਦੋਂ ਜੇ ਕਦੇ ਫਿਊਚਰ 'ਚ ਕੋਈ ਸਿਆਣੀ ਹਕੂਮਤ ਹਿੰਦੁਸਤਾਨ 'ਚ ਆਉਂਦੀ ਹੈ, ਉਹ ਕਹਿੰਦੀ ਹੈ ਜੀ ਸਿੱਖਾਂ ਨਾਲ ਝਗੜਾ ਨਿਬੇੜੋ। ਜੀ ਅਸੀਂ ਜਿਹੜਾ ਸਿੱਖਾਂ ਨਾਲ ਸਮਝੌਤਾ ਕਰਨਾ ਚਾਹੁੰਦੇ ਹਾਂ ਤਾਂ ਕਿ ਜਮਨਾ ਪਾਰ ਅਸੀਂ ਆਰਾਮ ਨਾਲ ਰਹਿ ਸਕੀਏ, ਵਾਹਗਾ ਤੋਂ ਜਮਨਾ ਤੱਕ ਇੱਕ ਬਫਰ ਸਟੇਟ ਬਣਾ ਲੈਣ। ਤੇ ਉਸ ਗੱਲਬਾਤ ਦੇ ਵਿੱਚ ਜ਼ਾਹਿਰ ਹੈ ਪੰਜਾਬ ਦੀਆਂ ਮੁੱਖ ਧਿਰਾਂ ਨੇ ਜਿਹੜੀਆਂ ਪੰਥ ਦੀ ਆਜ਼ਾਦੀ ਲਈ ਜੂਝ ਰਹੀਆਂ ਨੇ, ਪਰ ਉਹਦੇ 'ਚ ਜ਼ਾਹਿਰਾ ਤੌਰ ਤੇ ਜਿਹੜਾ ਡਾਇਸਪੋਰਾ ਸਿੱਖ ਨੇ ਉਹਨਾਂ ਦੇ ਲਈ ਸੇਫ ਪੈਸੇਜ ਔਰ ਉਹਨਾਂ ਦੀ ਸ਼ਮੂਲੀਅਤ। ਤੇ ਜੇ ਇਹਨਾਂ ਨੇ ਕੋਈ UN ਦੇ ਤੌਰ ਤਰੀਕੇ ਦੇ ਨਾਲ ਕੋਈ ਗੱਲਬਾਤ ਕਰਨੀ ਹੈ ਤਾਂ ਉਹਨਾਂ ਦੇ ਲਈ VOTING ਹੱਕ ਵੀ, ਜਿਵੇਂ ਸਾਊਥ ਸੁਡਾਨ 'ਚ ਵੀ ਹੋਇਆ ਹੈ ਔਰ ਬਾਕੀ ਥਾਵਾਂ ਤੇ ਵੀ ਜਿਹੜਾ ਉਹਨਾਂ ਦਾ ਉਹ ਹੱਕ ਬਣਦਾ। ਸੋ ਉਸ ਹਾਲਤ 'ਚ ਵੀ ਜ਼ਾਹਿਰ ਹੈ ਵੀ ਅਸੀਂ ਬਹੁਤ ਸਾਰੇ ਜਿਹੜੇ ਖਾਲਿਸਤਾਨ ਲਈ ਕੰਮ ਕਰਨ ਵਾਲੇ ਹਾਂ, ਅਸੀਂ ਇੱਕ ਖਾਸ ਜਿਹੜੀ ਹੈ ਗਰੁੱਪ ਦੀ ਨੁਮਾਇੰਦਗੀ ਕਰਦੇ ਹਾਂ ਜਾਂ ਇੱਕ ਖਾਸ ਥਾਟ ਦੀ ਨੁਮਾਇੰਦਗੀ। ਕੋਈ ਇਹ ਨਹੀਂ ਕਲੇਮ ਕਰ ਸਕਦਾ, ਨਾ ਹੀ ਮੈਂ ਕਦੇ ਇਹ ਕਲੇਮ ਕੀਤਾ ਕਿ ਜੀ ਮੈਂ ਅਮਰੀਕਾ ਦੇ ਸਾਰੇ ਸਿੱਖਾਂ ਦਾ ਨੁਮਾਇੰਦਾ। ਜੀ ਸਮਝਦੇ ਹਾਂ ਵੀ ਅਸੀਂ ਪੰਥ ਪਿਆਰ ਵਾਲੇ ਵੀਰ ਭੈਣਾਂ ਆਪੋ ਆਪਣੇ ਝੰਡੇ ਥੱਲੇ, ਜਿਵੇਂ ਮਿਸਲਾਂ ਦੇ ਝੰਡੇ ਸੀ, ਕੰਮ ਸ਼ੁਰੂ ਕੀਤਾ। ਅਸੀਂ ਕਿਸੇ ਨਾਲ ਕੋਈ ਇਖਤਲਾਫਾਤ ਹੋਣ ਦੇ ਬਾਵਜੂਦ, ਵਿਰੋਧ ਹੋਣ ਦੇ ਬਾਵਜੂਦ ਵੀ ਕਿਸੇ ਦੀ ਲਿਖਤੀ ਜਾਂ ਜ਼ਬਾਨੀ ਕਦੇ ਵਿਰੋਧਤਾ ਨਹੀਂ ਕੀਤੀ। ਸੋ ਜਿਹੜਾ ਇਹਨਾਂ ਦਾ ਸੁਝਾਅ ਹੈ ਕਿ ਵੀ ਸਾਨੂੰ ਹੁਣ ਇੱਕ ਨੁਮਾਇੰਦਾ ਬਾਡੀ, ਜਿਹਨੂੰ ਜੇ ਗਵਰਨਮੈਂਟ ਇਨ ਐਗਜ਼ਾਈਲ ਨਾ ਵੀ ਕਿਹਾ ਜਾਏ, ਸਿੱਖ ਪਾਰਲੀਮੈਂਟ ਦਾ ਨਾਂ ਦਿੱਤਾ ਜਾ ਸਕਦਾ ਹੈ। ਇਸ ਨੂੰ ਤੁਸੀਂ ਇੱਕ ਜਿਵੇਂ ਬੀਤੇ ਸਮੇਂ ਦੇ ਵਿੱਚ ਸਿੱਖਾਂ ਦੀ ਆਪਣੀ ਰਹੀ ਹੈ ਸਰਕਾਰ, ਜਿਹਦਾ ਨਾਂ ਸਰਕਾਰੇ ਖਾਲਸਾ ਸੀ, ਤੁਸੀਂ ਉਸ ਨੂੰ ਸਰਕਾਰੇ ਖਾਲਸਾ ਕਹਿ ਸਕਦੇ ਹੋ। ਜੇ ਤੁਸੀਂ ਗਵਰਨਮੈਂਟ ਇਨ ਐਗਜ਼ਾਈਲ ਵਰਡ ਤਾਂ ਕਾਫੀ ਹੁਣ ਇੱਕ ਸਹਾਲ ਹੈ। ਸੋ ਕੋਈ ਵੀ ਇਸ ਕਿਸਮ ਦਾ ਸ਼ਬਦ ਜਿਹੜਾ ਹੈ, ਪਰ ਇਹਨਾਂ ਦੀ ਸਪਿਰਿਟ ਜਿਹੜੀ ਆਰਗੂਮੈਂਟ ਦੀ ਉਹ ਬਿਲਕੁਲ ਠੀਕ ਹੈ ਵੀ ਸਾਨੂੰ ਇੱਕ ਨੁਮਾਇੰਦਾ ਜਮਾਤ ਜਿਹੜੀ ਕਿ ਰੀਅਲੀ ਰਿਪਰੈਜ਼ੈਂਟੇਟਿਵ ਹੋਏ, ਉਸ ਦੀਆਂ ਆਪਣੀਆਂ ਡੈਲੀਬਰੇਸ਼ਨਸ ਹੋਣ, ਉਹਨਾਂ ਦੇ ਆਪਣੇ ਇੰਟਰਨੈਸ਼ਨਲ ਸੈਸ਼ਨ ਹੋਣ, ਉਹ ਪਾਰਲੀਮੈਂਟ ਜਾਂ ਸਰਕਾਰੇ ਖਾਲਸਾ ਮੋਬਿਲ ਵੀ ਹੋ ਸਕਦੀ ਹੈ ਕਿ ਇੱਕ ਸੈਸ਼ਨ ਉਹਨਾਂ ਦਾ ਵਾਸ਼ਿੰਗਟਨ DC 'ਚ ਹੁੰਦਾ ਹੈ, ਨੈਕਸਟ ਟਾਈਮ ਲੰਡਨ 'ਚ ਹੈ, ਫਿਰ ਬਾਰਸੀਲੋਨਾ 'ਚ ਹੈ, ਫਿਰ ਮੈਡਰਿਡ 'ਚ ਹੈ ਜਾਂ ਨਾਰਵੇ 'ਚ ਹੈ, ਜਿੱਥੇ ਜਿੱਥੇ ਸਿੱਖ ਸੈਂਟਰ ਨੇ। ਲੰਡਨ ਹੈ ਸਰਟਨਲੀ, ਜਿੱਥੋਂ ਸਾਰਾ ਕੁਝ ਨਿਕਲਦਾ ਹੈ ਮੈਗਨਾ ਕਾਰਟਾ ਦੇ ਨਾਲ। ਔਰ ਇਹ ਸਾਰੇ ਜਿਹੜੇ ਪਾਰਟ ਨੇ ਇਹ ਸੰਭਵ ਨੇ, ਔਰ ਮੈਂ ਸਮਝਦਾ ਵੀ ਇਹ ਉਹਨਾਂ ਦਾ ਸੁਝਾਅ ਬਹੁਤ ਕ੍ਰੀਏਟਿਵ ਹੈ। ਔਰ ਸਰਟਨਲੀ ਅਸੀਂ ਇਸ ਦੇ ਲਈ ਯਤਨ ਵੀ ਕਰਾਂਗੇ, ਕੋਈ ਹੋਰ ਪਾਸਿਓਂ ਵੀ ਇਸ ਦੇ ਲਈ ਕੰਕਰੀਟ ਪ੍ਰਪੋਜ਼ਲਸ ਆਉਣੀਆਂ ਚਾਹੀਦੀਆਂ ਤੇ ਇਸ ਨੂੰ ਅੱਗੇ ਤੋਰਿਆ ਜਾ ਸਕਦਾ। ਇਹ ਡੂਏਬਲ ਹੈ। ਅੱਜ ਜਿਹੜੀ ਇੱਕ ਅਵੇਅਰਨੈਸ ਹੈ, ਅਵੇਕਨਿੰਗ ਹੈ, ਹਰ ਇੱਕ ਨੇ ਆਪੋ ਆਪਣੀ ਜਿਹੜੀ ਹੈ ਉਹ ਡਫਲੀ ਵੀ ਵਜਾ ਕੇ ਦੇਖ ਲਈ ਹੈ। ਸੋ ਸਾਰੇ ਥੱਕ ਹਾਰ ਕੇ ਕੁਝ ਬੈਠੇ ਵੀ ਹੋਏ ਨੇ, ਕੁਝ ਨੂੰ ਲੱਗਦਾ ਹੈ ਵੀ ਕੁਝ ਹੋਣਾ ਚਾਹੀਦਾ ਹੈ। ਜਿਹੜੇ ਬਹੁਤ ਸਾਰੇ 84-85 ਦੇ ਤੁਰੇ, 29 ਸਾਲ ਲੰਘ ਗਏ, ਬਹੁਤ ਸਾਰੇ ਤਾਂ ਅਸੀਂ ਜ਼ਿੰਦਗੀ ਦੀ ਸੜਕ ਦੇ ਅਖੀਰਲੇ ਐਗਜ਼ਿਟ ਦੇ ਨੇੜੇ ਤੇੜੇ ਹੀ ਹੈ ਤੇ ਬਹੁਤਿਆਂ ਨੂੰ ਲੱਗਦਾ ਜੀ ਬਹੁਤ ਵਿਰੋਧਤਾ ਕਰ ਲਈ, ਇੱਕ ਦੂਜੇ ਨੂੰ ਬਥੇਰਾ ਇੰਡੀਅਨ ਏਜੰਟ ਬਣਾ ਲਿਆ। ਹੁਣ ਜਿਹੜਾ ਹੈ ਸਾਨੂੰ ਕੁਝ ਕਰਨਾ ਚਾਹੀਦਾ। ਸੋ ਮੈਂ ਸਮਝਦਾ ਇਹ ਭਾਵਨਾ ਤੇ ਯੰਗਰ ਜਨਰੇਸ਼ਨ ਜਿਹੜੀ ਕਿ ਜਿਹਨੇ ਝੰਡਾ ਚੁੱਕ ਲਿਆ ਉਹਨਾਂ ਨੂੰ ਮਿਲਾ ਕੇ ਇਹ ਜਿਹੜੀ ਹੈ ਬੜੀ ਇਹਨਾਂ ਦੀ ਕੰਕਰੀਟ ਔਰ ਅੱਛੀ ਪ੍ਰਪੋਜ਼ਲ ਹੈ ਐਂਡ ਵੀ ਫੁੱਲੀ ਐਂਡੋਰਸ ਇਟ। ਔਰ ਇਸ ਲਈ ਅਸੀਂ ਕੁਝ ਵੀ ਕਰਨ ਦੇ ਲਈ ਤਿਆਰ ਹਾਂ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਇੰਡੀਆ ਤੋਂ ਸਰਦਾਰ ਪਵਨਦੀਪ ਸਿੰਘ ਜੀ ਦੀ ਹੈ। ਇਹਨਾਂ ਨੇ ਪ੍ਰੋਗਰਾਮ ਸੱਚੋ ਸੱਚ ਵਿੱਚ ਇਹਨਾਂ ਵੱਲੋਂ ਲਿਖੀ ਈਮੇਲ ਦਾ ਜਵਾਬ ਦੇਣ ਲਈ ਧੰਨਵਾਦ ਕੀਤਾ ਹੈ। ਇਹਨਾਂ ਨੇ ਪੰਜਾਬ ਵਿਚਲੇ ਇੱਕ ਪੰਥਕ ਗਰੁੱਪ ਦੇ ਪ੍ਰਧਾਨ ਸੰਬੰਧੀ ਨਿੱਜੀ ਵਿਚਾਰ ਪੁੱਛਿਆ ਹੈ, ਜਿਸ ਦਾ ਜਵਾਬ ਦੇਣ ਤੋਂ ਅਸੀਂ ਅਸਮਰਥ ਹਾਂ। ਜੇ ਕਿਸੇ ਪੰਥਕ ਧਿਰ ਨੇ ਕੋਈ ਗੈਰ ਪੰਥਕ ਕੰਮ ਕੀਤਾ ਹੈ ਤਾਂ ਉਸ ਦਾ ਨੋਟਿਸ ਲਿਆ ਜਾ ਸਕਦਾ ਹੈ, ਪਰ ਨਿੱਜੀ ਸ਼ਖਸੀ ਵਾਦ ਵਿਵਾਦ ਵਿੱਚ ਪੈਣ ਤੋਂ ਅਸੀਂ ਗੁਰੇਜ਼ ਕਰਦੇ ਹਾਂ। ਫਿਰ ਵੀ ਅਸੀਂ ਇਹਨਾਂ ਦੀ ਲਿਖਤ ਲਈ ਧੰਨਵਾਦ ਕਰਦੇ ਹਾਂ। ਹਾਂ ਡਾਕਟਰ ਸਾਹਿਬ, ਤੁਸੀਂ ਦੇ ਹੀ ਦਿੱਤਾ ਜਵਾਬ। ਪਵਨਦੀਪ ਸਿੰਘ ਚੰਗੇ ਗੁਰਸਿੱਖ ਵੀਰ ਨੇ, ਭਾਵਕ ਨੇ। ਮੇਰਾ ਖਿਆਲ ਹੈ ਵੀ ਕਿਸੇ ਦੇ ਨਾਲ ਕੋਈ ਤਕਰਾਰ ਚੋਂ ਜਾਂ ਕਿਵੇਂ ਉਹਨਾਂ ਦਾ
ਹਰਟ ਵੀ ਹੋਏ ਲੱਗਦੇ ਨੇ। ਜੀ ਜੀ। ਸੋ ਜਿਵੇਂ ਤੁਸੀਂ ਕਿਹਾ ਹੀ ਹੈ ਕਿ ਵੀ ਅਸੀਂ ਹਾਂ ਜੇ ਕਿਸੇ ਵੀ ਧਿਰ ਨੇ ਪੰਥਕ ਹੈ ਜਾਂ ਗੈਰ ਪੰਥਕ ਕੋਈ ਐਸੀ ਗੱਲ ਜਿਹੜੀ ਕਿ ਸਿੱਖ ਇੰਟਰਸਟ ਦੇ ਖਿਲਾਫ ਕੋਈ ਲਾਈਨ ਆਈ ਹੈ ਉਹ ਜ਼ਰੂਰ ਸਾਡੇ ਨੋਟਿਸ 'ਚ ਲਿਆਉਣ। ਬਾਕੀ ਇੰਡੀਵਿਜੂਅਲ ਸ਼ਖਸੀ ਕਈ ਵਾਰ ਅਸੀਂ ਕਿਸੇ ਦਾ ਇੱਕ ਪਾਸਾ ਦੇਖਦੇ ਹਾਂ ਫਿਰ ਉਹ ਸਾਨੂੰ ਉਵੇਂ ਲੱਗਣ ਲੱਗ ਜਾਂਦਾ ਹੈ। ਇਸ ਬਾਰੇ ਅਸੀਂ ਗੁਰੇਜ਼ ਵੀ ਕਰਦੇ ਹਾਂ ਔਰ ਮੈਂ ਇਹਨਾਂ ਨੂੰ ਵੀ ਇਹੀ ਕਹਾਂਗਾ ਕਿ ਵੀ ਇਸ ਸ਼ਖਸੀ ਲਾਈਨ 'ਚ ਨਾ ਪੈਣ, ਆਪਣੇ ਕੌਮੀ ਨਿਸ਼ਾਨੇ ਵੱਲ ਜਿਹੜਾ ਹੈ ਉਹ ਆਪਣੀ ਜਿਵੇਂ ਇਹਨਾਂ ਨੂੰ ਕਲੈਰਿਟੀ ਹੈ ਆਪਣੀ ਜਿਹੜੀ ਅੱਖਾਂ ਦੀ ਸੇਧ ਹੈ ਬਿਲਕੁਲ ਨੱਕ ਦੀ ਸੇਧ 'ਚ ਤੁਰਨ, ਅੱਖਾਂ ਨਾਲ ਦੇਖ ਕੇ ਜਿਵੇਂ ਕਿਹਾ ਕਿ ਵੀ ਰਨ ਦਾ ਰੇਸ ਆਫ ਯੋਰ ਲਾਈਫ ਵਿਦ ਦਾ ਆਈਜ਼ ਫਿਕਸਡ ਔਨ ਯੋਰ ਗੋਲ। ਜੀ ਜੀ। ਆਪਣੇ ਨਿਸ਼ਾਨੇ ਦੇ ਉੱਤੇ ਅੱਖਾਂ ਪੂਰੀਆਂ ਜੜ ਕੇ ਰੱਖਣ। ਜੀ ਜੀ। ਸਾਡੀ ਅਗਲੀ ਈਮੇਲ ਭੋਗਪੁਰ ਜ਼ਿਲ੍ਹਾ ਜਲੰਧਰ ਪੰਜਾਬ ਤੋਂ ਸਰਦਾਰ ਗੁਰਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਫਤਿਹ, ਮੈਂ YouTube TV 84 ਚੈਨਲ ਤੇ ਤੁਹਾਡੀਆਂ ਸਭ ਵੀਡੀਓਜ਼ ਵੇਖਦਾ ਹਾਂ। ਡਾਕਟਰ ਸਾਹਿਬ ਬਹੁਤ ਵਧੀਆ ਲੱਗਦਾ ਹੈ ਜਦੋਂ ਤੁਸੀਂ ਸੱਚੇ ਤੱਥਾਂ ਤੇ ਚਾਨਣਾ ਪਾਉਂਦੇ ਹੋ। ਮੈਂ ਚਾਹੁੰਦਾ ਹਾਂ ਆ ਜਿਹੜੇ ਸ੍ਰੀ ਹੇਮਕੁੰਟ ਸਾਹਿਬ ਵਿੱਚ ਹੜ੍ਹ ਆਏ ਨੇ ਤੇ ਉੱਥੇ ਹਮੇਸ਼ਾ ਲੰਗਰ ਲਾਉਣ ਵਾਲੇ ਸਿੱਖਾਂ ਨੂੰ ਇੱਕ ਕੱਪ ਚਾਹ ਦਾ 25 ਰੁਪਏ ਜਿਹੜਾ ਕਿ ਆਮ ਤੌਰ ਤੇ 5 ਰੁਪਏ ਦਾ ਮਿਲਦਾ ਹੈ, 35 ਰੁਪਏ ਦਾ ਬਿਸਕੁਟ ਦਾ ਪੈਕੇਟ ਅਤੇ ਗੁਰਦੁਆਰਾ ਜੋਸ਼ੀ ਮੱਠ ਤੋਂ ਰਿਸ਼ੀਕੇਸ਼ ਜਾਣ ਦਾ ਕਿਰਾਇਆ 12,000 ਰੁਪਏ ਮੰਗਿਆ ਜਾ ਰਿਹਾ ਹੈ ਜੋ ਕਿ ਸਿਰਫ 150 ਰੁਪਏ ਹੈ। ਸਰਕਾਰ ਇਸ ਪਾਸੇ ਕੁਝ ਵੀ ਨਹੀਂ ਕਰ ਰਹੀ। ਉੱਥੋਂ ਦੇ ਲੋਕ ਜਿਹੜੇ ਹੁਣ ਸਿੱਖਾਂ ਦਾ ਫਾਇਦਾ ਉਠਾ ਰਹੇ ਹਨ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਮਾਮਲੇ ਤੇ ਟਿੱਪਣੀ ਕਰੋ। ਸਰਕਾਰ ਉਹਨਾਂ ਫਸੇ ਹੋਏ ਸਿੱਖਾਂ ਲਈ ਕੁਝ ਨਹੀਂ ਕਰ ਰਹੀ, ਨਾ ਹੀ ਦੂਜੀਆਂ ਸਿੱਖ ਜਥੇਬੰਦੀਆਂ ਅੱਗੇ ਆ ਰਹੀਆਂ ਨੇ। ਇਹ ਕਿਉਂ ਨਹੀਂ ਅੱਗੇ ਆ ਰਹੀਆਂ ਹਨ? ਡਾਕਟਰ ਸਾਹਿਬ ਆਪਣੀ ਟਿੱਪਣੀ ਜ਼ਰੂਰ ਦਿਓ। ਹਾਂ ਡਾਕਟਰ ਸਾਹਿਬ। ਦੇਖੋ ਜਿਨ੍ਹਾਂ ਦਿਨਾਂ 'ਚ ਅਸੀਂ ਗਰੋ ਹੋ ਰਹੇ ਸੀ ਕਾਲਜਾਂ ਸਕੂਲਾਂ ਦੇ ਦਿਨਾਂ 'ਚ ਜੀ, ਉਦੋਂ ਇੱਕ ਭਾਵੇਂ ਇਹ ਇੱਕ ਤਨਜ਼ ਦੇ ਨਾਲ ਹੀ ਕਿਹਾ ਜਾਂਦਾ ਸੀ, ਪਰ ਕਈ ਵਾਰੀ ਜਦੋਂ ਹਿੰਦੁਸਤਾਨ ਜਾਂ ਉਸ ਖਿੱਤੇ ਦੇ ਲੋਕਾਂ ਦਾ ਗੈਰ ਮਨੁੱਖੀ ਵਰਤਾਰਾ ਦੇਖਦੇ ਜੀ ਤੇ ਫਿਰ ਉਹ ਗੱਲ ਜਿਹੜੀ ਹੈ ਭਾਵੇਂ ਕਈ ਤਾਂ ਉਦੋਂ ਕਿਸੇ ਹੋਰ ਐਂਗਲ ਤੋਂ ਜਾਂਦੀ ਸੀ, ਉਹਦੇ 'ਚ ਵੀ ਵਜਨ ਲੱਗਦਾ। ਔਰ ਉਹ ਇੱਕ ਗੱਲ ਹੁੰਦੀ ਸੀ ਕਿ ਜੀ ਇਸੇ ਥਾਂ ਦੇ ਉੱਤੇ ਇੰਨੇ ਅਵਤਾਰ, ਰਿਖੀ, ਪੈਗੰਬਰ, ਦੂਸਰੇ ਲੋਕ ਕਿਉਂ ਆਏ ਜੀ? ਵੀ ਯੂਰਪ ਦੇ ਵਿੱਚ ਜਾਂ ਦੂਜੇ ਤਾਂ ਉਹ ਇੱਕ ਜੀਸਸ ਆਏ ਮਿਡਲ ਈਸਟ 'ਚ, ਉਹਨਾਂ ਦੇ ਉੱਤੇ ਅਮਲ ਕਰਕੇ ਇਨਸਾਨੀਅਤ ਸਿੱਖ ਲਈ ਜੀ ਜੀ, ਤੇ ਇੱਥੇ ਇੰਨੇ ਆਏ ਤੇ ਉਹਦਾ ਫਿਰ ਜਿਹੜਾ ਕੋਈ ਸਤਿਆ ਹੁੰਦਾ ਸੀ ਬੰਦਾ, ਉਹ ਕਹਿੰਦਾ ਸੀ ਵੀ ਇੱਥੇ ਬੇਈਮਾਨ ਹੀ ਇੰਨੇ ਕੁ ਨੇ ਲੋਕ ਵੀ ਉਹਨਾਂ ਨੂੰ ਸਮਝਾਉਣ ਲਈ ਇੰਨੇ ਰੱਬ ਨੇ ਬੰਦੇ ਭੇਜੇ ਪਰ ਇਹ ਬੇਈਮਾਨ ਦੇ ਬੇਈਮਾਨ ਹੀ ਰਹੇ ਜੀ। ਬਿਲਕੁਲ। ਹੁਣ ਇਹ ਉੱਤਰਾਖੰਡ ਜਿਹੜਾ ਹੈ ਇਹਨੂੰ ਦੇਵ ਭੂਮੀ ਕਹਿੰਦੇ ਨੇ ਜੀ। ਹੁਣ ਕੱਲ ਵੀ ਅਸੀਂ ਦੱਸਿਆ ਸੀ ਕਿ ਹਿੰਦੂਆਂ ਦੇ ਚਾਰੋਂ ਧਾਮ ਗੰਗੋਤਰੀ, ਯਮਨੋਤਰੀ, ਕੇਦਾਰਨਾਥ, ਬਦਰੀਨਾਥ ਇੱਥੇ ਨੇ। ਸਿੱਖਾਂ ਨੇ ਵੀ ਚਲੋ ਉੱਥੇ ਹੇਮਕੁੰਟ ਸਾਹਿਬ ਲੱਭ ਲਿਆ ਜੀ ਜੀ। ਕੁੱਲ ਮਿਲਾ ਕੇ ਤੁਸੀਂ ਬਾਕੀ ਵੀ ਦੇਖੋ, ਇਹ ਸਾਰੀ ਸਟੇਟ ਹੀ ਉੱਤਰਾਖੰਡ ਜਿਹੜੀ ਹੈ ਇਹ ਜੁੜੀ ਹੋਈ ਹੈ ਹਿੰਦੂ ਸਾਰੇ ਦੇਵ ਭੂਮੀ ਇਸ ਲਈ ਕਹਿੰਦੇ ਨੇ ਕਿ ਦੇਵਤੇ ਇੱਥੇ ਰਹਿੰਦੇ ਨੇ ਜੀ। ਹੁਣ ਦੇਵਤੇ ਤਾਂ ਕਿਸੇ ਨੇ ਦੇਖੇ ਨਹੀਂ ਵੀ ਰਹਿੰਦੇ ਨੇ ਕਿ ਨਹੀਂ ਰਹਿੰਦੇ, ਪਰ ਆ ਜਿਹੜੇ ਰਹਿੰਦੇ ਨੇ ਉੱਥੇ ਇਹ ਜ਼ਰੂਰ ਰਾਖਸ਼ਸ ਨੇ। ਔਰ ਇਹਦਾ ਜਿਹੜਾ ਸਾਹਮਣੇ ਆਇਆ ਉਹ ਹੁਣ ਦੇ ਵਰਤਾਰੇ 'ਚ ਆਇਆ ਜੀ। ਔਰ ਇਹ ਜੋ ਵਰਤਾਰਾ ਕਰ ਰਹੇ ਨੇ ਸਿੱਖਾਂ ਦੇ ਨਾਲ ਤਾਂ ਉਹ ਕਰਦੇ ਹੀ ਨੇ, ਕਿਉਂਕਿ ਪਹਿਲਾਂ ਵੀ ਕਰਦੇ ਸੀ। ਇਹ ਜਦੋਂ ਹਰ ਸਾਲ ਵੀ ਜਦੋਂ ਆਪਣੀਆਂ ਜਾਂਦੀਆਂ ਨੇ ਹੇਮਕੁੰਟ ਸਾਹਿਬ ਲਈ ਯਾਤਰਾਵਾਂ, ਇਹ ਆਮ ਯਾਤਰੀਆਂ ਦਾ, ਉਹਨਾਂ ਨੂੰ ਇਹ ਹੈ ਵੀ ਸਿੱਖੋਂ ਕੇ ਪਾਸ ਬਹੁਤ ਪੈਸਾ ਹੈ, ਉਹਨੂੰ ਪਤਾ ਵੀ ਲੁੱਟੋ, ਇਹ ਵੀ ਖੁਸ਼ ਹੁੰਦੇ ਨੇ ਲਟਾ ਕੇ, ਇਹ ਵੀ ਸਾਡਾ ਕਰੈਕਟਰ ਹੈ। ਪਰ ਇਸ ਵਾਰ ਕਿਉਂਕਿ ਲੱਖਾਂ ਲੋਕ ਉੱਥੇ ਫਸੇ ਹੋਏ ਨੇ ਜੀ, ਹੁਣ ਆਫੀਸ਼ੀਅਲੀ ਵੀ 700-800 ਮੌਤਾਂ ਦੀ ਤਸਦੀਕ ਹੋਈ ਹੈ, ਮਰੇ ਬਹੁਤ ਜ਼ਿਆਦਾ ਲੋਕ ਨੇ, ਮਿਸਿੰਗ ਨੇ ਜੀ। ਤੇ ਇਸ ਇਨਸਾਨੀ ਵਿਪਤਾ 'ਚ ਜਿਸ ਵੈਸਟ ਨੂੰ, ਜਿਸ ਯੂਰਪ ਨੂੰ, ਅਮਰੀਕਾ ਨੂੰ ਇਹ ਲੋਕ ਮੈਟੀਰੀਅਲਿਸਟ ਕਹਿੰਦੇ ਨੇ ਜੀ, ਪਦਾਰਥਵਾਦੀ ਨੇ ਜੀ, ਇਹਨਾਂ ਦੇ ਤਾਂ ਲੋਕ ਕਿਤੇ ਅਰਥਕੁਏਕ ਆਏ, ਕਿਤੇ ਹੜ੍ਹ ਆਏ, ਇੱਥੇ ਕਿਤੇ ਅੱਗ ਲੱਗ ਜਾਏ, ਉਹ ਆਪਣਾ ਸਭ ਕੁਝ ਛੱਡ ਕੇ ਖਤਰਿਆਂ ਦੇ ਨਾਲ ਜਾ ਕੇ ਜੂਝਦੇ ਨੇ। ਸਭ ਤੋਂ ਜ਼ਿਆਦਾ ਡੋਨੇਸ਼ਨਸ ਇਹ ਲੋਕ ਦਿੰਦੇ ਨੇ, ਹਿਊਮੈਨਿਟੇਰੀਅਨ। ਸਾਡੇ ਤਾਂ ਉੱਥੇ ਕੋਈ ਦਵਾਨੀ ਦੇ ਕੇ ਰਾਜੀ ਨਹੀਂ ਹੁੰਦਾ ਜੀ ਜੀ। ਸੋ ਇਹਨਾਂ ਹਾਲਾਤਾਂ 'ਚ ਜਿੱਥੇ ਇੰਨੀ ਵਿਪਤਾ 'ਚ ਫਸੀ ਮਨੁੱਖਤਾ ਹੈ, ਇਹ ਕਿਹੜੇ ਰੱਬ ਨੂੰ ਰਿਝਾਉਂਦੇ ਨੇ, ਕਿਹੜੇ ਸ਼ਿਵ ਦੇ ਪ੍ਰੇਮੀ ਨੇ, ਜਾਂ ਕਿਸ ਦੇਵਤੇ ਨੂੰ ਇਹ ਮੰਨਦੇ ਨੇ ਜਿਹੜਾ ਦੇਵਤਾ ਇਹਨਾਂ ਨੂੰ ਕਹਿੰਦਾ ਹੈ ਵੀ
ਸਾਹਮਣੇ ਬੈਠੇ ਮਨੁੱਖ ਨੂੰ ਲੁੱਟ ਲਓ। ਉਹ ਕਿੰਨੇ ਉੱਥੇ ਬੱਚੇ ਨੇ, ਬੀਬੀਆਂ ਨੇ, ਔਰ ਸਾਰੇ ਧਰਮੀ ਲੋਕ ਨੇ। ਧਾਰਮਿਕ ਯਾਤਰਾ ਤੇ ਉਹੀ ਜਾਂਦਾ ਜਿਹੜਾ ਧਰਮ 'ਚ ਯਕੀਨ ਰੱਖਦਾ ਹੈ। ਜੀ ਤੇ ਜਾਂ ਤਾਂ ਹੁਣ ਇਹ ਕਹਿ ਦੇਣ ਕਿ ਵੀ ਇਹ ਦੇਵ ਭੂਮੀ ਨਹੀਂ ਹੈ, ਇਹ ਤਾਂ ਰਾਖਸ਼ਸ ਭੂਮੀ ਹੈ। ਜੀ ਸੋ ਬਾਕੀ ਰਹੀ ਜਿਹੜਾ ਇਹਨਾਂ ਨੇ ਕਿਹਾ ਵੀ ਸਿੱਖ ਜਥੇਬੰਦੀਆਂ ਅੱਗੇ ਨੇ, ਇਹ ਵਾਕਈ ਦੁੱਖ ਦੀ ਗੱਲ ਹੈ। ਇਹ ਨਹੀਂ ਵੀ ਉਹਨਾਂ ਨੇ ਬਿਆਨਬਾਜ਼ੀ ਨਹੀਂ ਕੀਤੀ। ਜੀ ਇਸ ਤੋਂ ਇਲਾਵਾ ਵੀ ਮੈਂ ਸਮਝਦਾ ਵੀ ਸਾਡੇ ਵਲੰਟੀਅਰਸ ਇਸ ਕਿਸਮ ਦੇ ਹੋਣੇ ਚਾਹੀਦੇ ਸੀ। ਪੰਜਾਬ ਸਰਕਾਰ ਦਾ ਡਰਾਮਾ, ਇੱਕ ਹੈਲੀਕਾਪਟਰ ਭੇਜਿਆ, ਉਹ ਵੀ ਉੱਥੇ ਵਿਹਲਾ 2 ਦਿਨ ਵਿਹਲਾ ਰਿਹਾ, ਕਿਹਾ ਜੀ ਅਸੀਂ ਭੇਜ ਦਿੱਤੇ ਨੇ ਉੱਥੋਂ ਕੱਢਣ ਦੇ ਲਈ ਬੰਦੇ। ਜੀ ਜੀ ਸੋ ਮੈਂ ਸਮਝਦਾ ਇਹ ਮੌਕੇ ਹੁੰਦੇ ਨੇ ਜਿੱਥੇ ਤੁਸੀਂ ਇਮੇਜ ਬਿਲਡਿੰਗ ਕਰਦੇ ਹੋ। ਔਰ ਇਹ ਇੱਕ ਸ਼ਰਮ ਦੀ ਗੱਲ ਹੈ ਕਿ ਵੀ ਇਸ ਕਿਸਮ ਦੀ ਟ੍ਰੈਜਡੀ ਨੂੰ ਗਰੀਡ ਨੇ ਜਿਹੜਾ ਉਹ ਆਪਣਾ ਜਲਵਾ ਉੱਥੇ ਦਿਖਾਇਆ ਔਰ ਲੋਕ ਜਿਹੜੇ ਨੇ ਉਹ ਸਫਰ ਕਰ ਰਹੇ ਨੇ। ਡਾਕਟਰ ਸਾਹਿਬ ਇੱਥੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।